ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਜਿਹੜੀ ਆ ਉਹ ਕੈਨੇਡਾ ਤੋਂ ਆ ਰਹੀ ਹੈ। ਬੜੀ ਮੰਦਭਾਗੀ ਖਬਰ ਹੈ, ਪਰ ਕੈਨੇਡਾ ਦੇ ਵਿੱਚ ਇਹੋ ਜਿਹੀਆਂ ਖਬਰਾਂ ਦਾ ਦੌਰ ਚੱਲ ਰਿਹਾ। ਰਿਚਮੰਡ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਗੋਲੀਬਾਰੀ ਦੀ ਘਟਨਾ ਵਾਪਰੀ ਹੈ ਤੇ ਇਹਦੀ ਪਛਾਣ ਕਰ ਲਈ ਗਈ ਹੈ। 36 ਸਾਲਾ ਗੈਂਗਸਟਰ ਰਵਿੰਦਰ ਸਮਰਾ। ਇਹ ਉਹੀ ਰਵਿੰਦਰ ਸਮਰਾ ਜਿਹਦਾ ਛੋਟਾ ਭਰਾ ਅਮਰਪ੍ਰੀਤ ਸਮਰਾ, ਜਿਹੜਾ ਉਹਦਾ ਵੈਨਕੂਵਰ ਦੇ ਵਿੱਚ 2 ਮਹੀਨੇ ਪਹਿਲਾਂ ਕਤਲ ਹੋਇਆ ਸੀ। ਇਹ ਯੂਨਾਈਟਿਡ ਨੇਸ਼ਨਸ ਗੈਂਗ ਦੇ ਨਾਲ ਸੰਬੰਧਿਤ ਦੱਸਿਆ ਗਿਆ। IHIT ਦੀ ਟੀਮ ਨੇ, ਜਿਹੜੀ ਕਿ ਇਨਵੈਸਟੀਗੇਸ਼ਨ ਦੇ ਨਾਲ ਜੁੜੀ ਹੋਈ ਟੀਮ ਹੈ, ਉਹਨੇ ਹੁਣ ਇਸ 36 ਸਾਲਾ ਗੈਂਗਸਟਰ ਰਵਿੰਦਰ ਸਮਰੇ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਤੇ ਰਵਿੰਦਰ ਸਮਰਾ ਤੇ ਪਹਿਲਾਂ ਵੀ ਜਾਨਲੇਵਾ ਜਿਹੜਾ ਹਮਲਾ ਹੋ ਚੁੱਕਿਆ ਹੈ। ਬ੍ਰਿਟਿਸ਼ ਕੋਲੰਬੀਆ ਦੀ ਜੇਕਰ ਗੱਲ ਕਰੀਏ ਤਾਂ ਗੈਂਗ ਹਿੰਸਾ ਦੇ ਵਿੱਚ ਵੱਡੀ ਪੱਧਰ ਤੇ ਇਸ ਵੇਲੇ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਤੇ ਹੋ ਵੀ ਰਹੀ ਹੈ। ਗੈਂਗਸਟਰ ਨਸ਼ੇ ਦੇ ਕਾਲੇ ਕਾਰੋਬਾਰ ਨੂੰ ਲੈ ਕੇ ਆਪਸ ਦੇ ਵਿੱਚ ਖੂਨੀ ਝੜਪਾਂ ਨੂੰ ਅੰਜਾਮ ਦਿੰਦੇ ਨੇ ਅਤੇ ਇਹਨਾਂ ਦੇ ਇਸ ਨਸ਼ੇ ਦੇ ਕਾਰੋਬਾਰ ਦੇ ਨਾਲ ਆਮ ਲੋਕਾਂ ਦੀਆਂ ਜਿਹੜੀਆਂ ਮੌਤਾਂ ਨੇ ਉਹ ਵੀ ਵੱਡੇ ਪੱਧਰ ਤੇ ਹੋ ਰਹੀਆਂ ਨੇ। ਪਤਾ ਇਹ ਵੀ ਲੱਗ ਰਿਹਾ ਕਿ ਹੁਣ ਤੋਂ ਕੁਝ ਮਿੰਟ ਪਹਿਲਾਂ ਅੰਤਰਰਾਸ਼ਟਰੀ ਵਿਦਿਆਰਥੀ ਦੇ ਤੌਰ ਤੇ ਕੈਨੇਡਾ ਹਰਿਆਣੇ ਦੇ ਨਾਲ ਸੰਬੰਧਿਤ ਸਾਹਿਲ ਚੌਧਰੀ ਦੀ ਲੰਘੇ ਬੁੱਧਵਾਰ ਆਪਣੇ ਘਰ ਦੇ ਵਿੱਚ ਬਣੇ ਸਵੀਮਿੰਗ ਪੂਲ ਦੇ ਵਿੱਚ ਭੇਦ ਭਰੇ ਹਾਲਾਤਾਂ ਦੇ ਵਿੱਚ ਮੌਤ ਹੋਣ ਬਾਰੇ ਪਤਾ ਲੱਗਿਆ। ਇਹ 5 ਸਾਲ ਪਹਿਲਾਂ ਪੜ੍ਹਾਈ ਕਰਨ ਲਈ ਕੈਨੇਡਾ ਆਇਆ ਸੀ ਤੇ ਟਰੱਕ ਡਰਾਈਵਰ ਦੇ ਤੌਰ ਤੇ ਕੰਮ ਕਰ ਰਿਹਾ ਸੀ ਅਤੇ ਇਸ ਸਾਲ ਦਸੰਬਰ ਦੇ ਵਿੱਚ ਇਸ ਨੌਜਵਾਨ ਦਾ ਵਿਆਹ ਹੋਣਾ ਸੀ। ਸੋ ਕੈਨੇਡਾ ਦੇ ਵਿੱਚੋਂ ਲਗਾਤਾਰ ਪੰਜਾਬੀ ਨੌਜਵਾਨੀ ਦੇ ਨਾਲ ਸੰਬੰਧਿਤ ਅਜਿਹੀਆਂ ਸੋਗਮਈ, ਅਜਿਹੀਆਂ ਦਰਦਨਾਕ ਜਿਹੜੀਆਂ ਮੌਤਾਂ ਨੇ, ਉਹਨਾਂ ਦਾ ਖਬਰਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਤੇ ਇਹਨਾਂ ਖਬਰਾਂ ਦੇ ਆਉਣ ਕਰਕੇ ਜਿੱਥੇ ਕੈਨੇਡਾ ਦੇ ਵਿੱਚ ਵਸਦੇ ਪ੍ਰਵਾਸੀ ਭਾਈਚਾਰੇ ਦੇ ਵਿੱਚ ਸੋਗ ਦੀ ਜਾਂ ਚਿੰਤਾ ਦੀ ਇੱਕ ਲਹਿਰ ਹੈ, ਖਾਸ ਕਰਕੇ ਨਸ਼ੇ ਦੇ ਮਾਮਲੇ ਨੂੰ ਲੈ ਕੇ, ਤਾਂ ਉਸੇ ਨਾਲ ਇਹਨਾਂ ਦੇ ਜਿਹੜੇ ਮਾਪੇ ਨੇ ਉਹਨਾਂ ਦੀਆਂ ਵੀ ਸਦਰਾਂ ਜਿਹੜੀਆਂ ਨੇ ਉਹ ਦਮ ਤੋੜ ਜਾਂਦੀਆਂ ਨੇ, ਚਕਨਾਚੂਰ ਹੋ ਜਾਂਦੀਆਂ ਨੇ। ਜੀ। ਪਿਛਲੇ ਕਈ ਦਿਨਾਂ ਤੋਂ ਆਪਾਂ ਪੰਜਾਬੀ ਰੇਡੀਓ USA ਦੇ ਸਰੋਤਿਆਂ ਦੇ ਨਾਲ ਖਬਰ ਸਾਂਝੀ ਕਰਦੇ ਆ ਰਹੇ ਹਾਂ ਕਿ ਯੈਲੋ ਫਰੇਟ ਕੰਪਨੀ, ਜਿਹੜੀ ਅਮਰੀਕਾ ਦੀ ਸਭ ਤੋਂ ਵੱਡੀ ਟਰੱਕਿੰਗ ਕੰਪਨੀ ਆ, ਬੈਂਕਰਪਸੀ ਫਾਈਲ ਕਰਨ ਜਾ ਰਹੀ ਹੈ ਸੋਮਵਾਰ ਨੂੰ। ਸੋ ਅੱਜ ਉਹਨਾਂ ਨੇ ਅਨਾਉਂਸ ਕੀਤਾ ਕਿ 22,000 ਦੇ ਕਰੀਬ ਉਹਨਾਂ ਦੇ ਜੋ EMPLOYEE ਆ ਨੈਸ਼ਨਲੀ ਉਹ ਜੌਬ ਲੂਜ਼ ਕਰ ਸਕਦੇ ਹੈਗੇ ਆ। ਇਹ ਇੰਡੀਕੇਟ ਕੀਤਾ ਗਿਆ। ਯੈਲੋ ਫਰੇਟ ਜੋ ਅਮਰੀਕਾ ਦੀ ਵਨ ਆਫ ਦਾ ਲਾਰਜੈਸਟ ਟਰੱਕਿੰਗ ਕੰਪਨੀ ਆ, 22,000 ਦੇ ਕਰੀਬ ਯੂਨੀਅਨ ਵਰਕਰਸ ਹੈਗੇ ਆ। 3 ਤੋਂ 4,000 ਦੇ ਕਰੀਬ ਇਹਨਾਂ ਦੇ ਜਿਹੜੇ ਵਰਕਰਸ ਆ ਉਹ ਬਿਨਾਂ ਯੂਨੀਅਨ ਤੋਂ ਵੀ ਹੈਗੇ ਆ। ਮੇਨ ਆਫਿਸ ਇਹਨਾਂ ਦੇ ਇੱਕ ਜੋ ਕੈਂਸਸ ਸਿਟੀ 'ਚ ਆਫਿਸ ਆ, 1,000 ਤੋਂ ਵੱਧ ਉੱਥੇ ਵੀ ਇਹਨਾਂ ਦੇ EMPLOYEE ਹੈਗੇ ਆ। ਸੋ ਇਹ ਕੰਪਨੀ ਕਾਫੀ ਲੰਮੇ ਸਮੇਂ ਤੋਂ ਪ੍ਰੋਬਲਮ 'ਚ ਸੀ। ਬਾਰ-ਬਾਰ ਗਵਰਨਮੈਂਟ ਨੂੰ ਧੋਖਾ ਦੇ ਕੇ ਪੈਸੇ ਇਹ ਇਕੱਠੇ ਕਰਦੇ ਰਹੇ, ਸਟਾਈਪੰਡ ਲੈਂਦੇ ਰਹੇ, ਲੋਨ ਲੈਂਦੇ ਰਹੇ, ਪਰ ਫਾਈਨਲੀ ਇਹ ਲੱਗਦਾ ਹੈ ਵੀ ਕੰਪਨੀ ਸ਼ਟ ਡਾਊਨ ਹੋ ਸਕਦੀ। ਜੇ ਨਾ ਸ਼ਟ ਡਾਊਨ ਹੋਊ ਤਾਂ ਵੱਡੀ ਗਿਣਤੀ 'ਚ ਲੋਕਾਂ ਦਾ ਲੇ ਆਫ ਹੋਣਾ ਯਕੀਨੀ ਹੈਗਾ। ਤੇ ਅਗਲੀ ਖਬਰ ਵੱਲ ਚੱਲੀਏ। ਫੋਰਡ ਨੇ ਅੱਜ ਅਨਾਉਂਸ ਕੀਤਾ ਹੈ ਵੀ 8,70,000 ਦੇ ਕਰੀਬ ਉਹਨਾਂ ਦੇ ਜੋ F-150 ਪਿਕਅਪ ਆ ਉਹ ਰੀਕਾਲ ਕਰਨ ਜਾ ਰਹੇ ਹੈਗੇ ਆ। ਇਹ ਜੋ ਪਿਕਅਪ ਆ ਇਹਨਾਂ ਦੇ ਵਿੱਚ ਸਡਨ ਐਕਟੀਵੇਸ਼ਨ ਆਫ ਇਲੈਕਟ੍ਰਿਕ ਪਾਰਕਿੰਗ ਜੋ ਬ੍ਰੇਕ ਆ ਉਹ ਹੁੰਦੀ ਆ। ਕਹਿੰਦੇ ਵੀ ਆਲ ਆਫ ਸਡਨ ਆਪਣੇ ਆਪ ਬ੍ਰੇਕਾਂ ਆ ਉਹ ਐਕਟਿਵ ਹੋ ਜਾਂਦੀਆਂ ਹੈਗੀਆਂ ਆ। ਸੋ ਫੋਰਡ ਮੋਟਰ ਕੰਪਨੀ ਨੇ ਕਿਹਾ ਵੀ ਹੰਡਰਡਸ ਆਫ ਥਾਊਜ਼ੈਂਡਸ ਆਫ F-150 ਟਰੱਕ USA ਦੇ ਵਿੱਚ ਜਿਨ੍ਹਾਂ ਦੀ ਵਾਇਰਿੰਗ ਪ੍ਰੋਬਲਮ ਆ ਇਲੈਕਟ੍ਰਿਕ ਨੂੰ ਲੈ ਕੇ, ਸੋ ਰੀਕਾਲ ਕਰਨ ਜਾ ਰਹੇ ਆ। ਟੋਟਲ 8,70,771 ਪਿਕਅਪ ਟਰੱਕ ਬਣਦੇ ਹੈਗੇ, ਜਿਨ੍ਹਾਂ ਲੋਕਾਂ ਨੇ 2021 ਤੋਂ 2023 ਦੇ ਮਾਡਲ ਖਰੀਦੇ ਹੋਏ ਹੈਗੇ ਆ। ਤੇ ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਜੇ ਤੁਹਾਡੇ ਕੋਲ ਫੋਰਡ ਦੇ ਪਿਕਅਪ ਟਰੱਕ ਹੈਗੇ ਆ 22-23 ਦੇ ਖਰੀਦਿਓ, ਸੋ ਉਹਨਾਂ ਦੀ ਰੀਕਾਲ ਆ ਉਹ ਉਹਨਾਂ ਨੂੰ ਫਿਕਸ ਕਰਕੇ ਦੇਣਗੇ। ਮੋਸਟ ਪ੍ਰੋਬਬਲੀ ਤੁਹਾਨੂੰ ਜਿਹੜੀਆਂ ਚਿੱਠੀਆਂ ਆ ਉਹ ਤੁਹਾਡੇ ਘਰਾਂ ਦੇ ਵਿੱਚ ਜਾਂ ਈਮੇਲ ਪਹੁੰਚ ਚੁੱਕੀਆਂ ਹੈਗੀਆਂ। ਜੀ,